ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਅਖੀਰਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਫਰਾਈਡੇ ਦਾ ਦਿਨ ਹੈ, ਸੋ ਆਪਾਂ ਆਪਣੇ ਸ਼ਾਇਰਾਂ ਦੀਆਂ ਜਿਹੜੀਆਂ ਨਜ਼ਮਾਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਜਿਹੜੀ ਨਜ਼ਮ ਹੈ ਪੰਜਾਬੀ 'ਚ ਹੈ, ਔਰ ਜਿਹੜੀ ਇੰਗਲਿਸ਼ ਵਿੱਚ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਹੈ, ਉਹਨਾਂ ਦੀ ਆਪਾਂ ਨਜ਼ਮਾਂ ਸ਼ੇਅਰ ਕਰਨ ਜਾ ਰਹੇ ਹਾਂ। ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਨਜ਼ਮਾਂ ਬਾਰੇ? ਦੇਖੋ, ਅਸੀਂ ਆਪਣੇ ਵਿਊਅਰਸ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਕਿਉਂਕਿ 2-3 ਦਿਨ ਸਾਡੇ ਡਿਸਅਪੁਆਇੰਟਮੈਂਟ ਦੇ ਵੀ ਸਨ, ਕਿਉਂਕਿ ਜਿਸ ਕਿਸਮ ਦਾ ਉੱਥੇ ਤਾਂ ਸਾਡਾ TV 84 ਦਾ ਮੇਨ ਸਟਰੀਮ ਉਹਨਾਂ ਨੇ ਬੰਦ ਕੀਤਾ ਹੀ ਹੈ, ਕੋਈ ਵੀ ਉੱਥੇ ਦੇਖ ਨਹੀਂ ਸਕਦਾ। ਲੇਕਿਨ ਸਾਨੂੰ ਰਾਹ ਵੀ ਦੱਸੇ ਨੇ, ਸਾਡੇ ਇੱਕ ਵੀਰ ਨੇ ਆਸਟ੍ਰੇਲੀਆ ਤੋਂ ਇਹ ਸੁਜੈਸਟ ਕੀਤਾ ਕਿ ਵੀ ਜੇ ਤੁਸੀਂ ਡਾਊਨਲੋਡ ਕਰ ਲਓ ਇੱਥੇ, ਔਰ ਉਹ ਲਿੰਕ ਆਪਣੇ ਕਿਸੇ ਨੂੰ ਭੇਜੋ ਜਿਹਦੇ ਨਾਲ YouTube ਦਾ ਕੋਈ ਸੰਬੰਧ ਨਾ ਹੋਏ, ਡਾਊਨਲੋਡਿੰਗ ਤੋਂ ਬਾਅਦ ਉਹ ਉੱਥੇ ਦੇਖ ਸਕਦੇ ਨੇ। ਔਰ ਅਸੀਂ ਆਪਣੇ ਇਹ ਵੀ ਕਿਹਾ ਸੀ ਕਿ ਐਲਗੋਰਿਜ਼ਮ ਦਾ ਤਬਦੀਲੀ ਇਹ ਹੀ ਹੈ ਵੀ ਤੁਹਾਨੂੰ ਭਾਵੇਂ ਸਰਚ ਕਰਕੇ ਲੱਭਣਾ ਪੈਂਦਾ ਹੈ, ਤੁਸੀਂ ਲਾਈਵ ਆ ਕੇ ਦੇਖੋ। ਸਾਡੀ ਟੀਮ ਨੇ ਆਲਟਰਨੇਟ ਸਾਈਟ ਵੀ ਕ੍ਰੀਏਟ ਕੀਤਾ ਹੈ, ਔਰ ਅੱਜ 200 ਦੇ ਕਰੀਬ ਬੰਦਾ ਉਹਦੇ ਤੇ ਵੀ ਦੇਖ ਰਿਹਾ। ਪਰ ਅਸੀਂ ਸਮਝਦੇ ਹਾਂ ਵੀ ਜਿਹੜਾ ਸਾਡਾ ਮੇਨ ਸਟਰੀਮ ਹੈ, ਇਸ ਦੇ ਉੱਤੇ ਵੱਧ ਤੋਂ ਵੱਧ ਜਿਹੜੇ ਨੇ ਵਿਊਅਰਸ ਹੋਣੇ ਚਾਹੀਦੇ ਨੇ। ਔਰ ਅੱਜ ਜਿਹੜਾ ਨੰਬਰ ਹੈ 2 ਡਿਜਿਟ ਦੇ ਵਿੱਚ ਆਇਆ, ਜਿਹਦੀ ਥੋੜੀ ਜਿਹੀ ਸਾਨੂੰ ਤਸੱਲੀ ਹੈ। ਪਰ ਇਹ ਜਿਹੜਾ ਇਸ ਨੂੰ ਜਿਹੜਾ ਇੰਡੀਅਨ ਸਿਸਟਮ ਦਾ ਚੈਲੰਜ ਹੈ, ਔਰ YouTube ਔਰ ਇਹ ਸਾਰੇ ਜਿਹੜੇ ਬਿਜ਼ਨਸ ਵਾਲੇ ਅਦਾਰੇ ਨੇ ਜਿਹੜੇ ਕੇਵਿਨ ਕਰ ਰਹੇ ਨੇ ਇੰਡੀਅਨ ਪ੍ਰੈਸ਼ਰ ਦੇ ਸਾਹਮਣੇ, ਇਹਨਾਂ ਦਾ ਵੀ ਮੂੰਹ ਭੰਨਣ ਦੀ ਲੋੜ ਹੈ। ਉਹਦੇ ਜਿੰਨਾ ਵੱਧ ਤੋਂ ਵੱਧ ਟਾਈਮ ਤੁਸੀਂ ਦੇਖੋਗੇ, ਉਹ ਰੀਚ ਆਊਟ ਕਰੋਗੇ, ਉਨਾ ਹੀ ਇਹਨਾਂ ਦਾ ਆਟੋਮੈਟਿਕ ਜਿਹੜਾ ਐਲਗੋਰਿਜ਼ਮ ਹੈ ਉਸ ਦੇ ਵਿੱਚ ਤਬਦੀਲੀ ਹੋਏਗੀ। ਭਾਈ ਸੰਤੋਖ ਸਿੰਘ ਹੋਰਾਂ ਦੀ ਨਜ਼ਮ ਅੱਜ ਉਹਨਾਂ ਨੇ ਮੈਨੂੰ ਲੱਗਦਾ ਕਾਲੀ ਕਾਲੀ 'ਚ ਲਿਖੀ ਹੈ, ਲੇਕਿਨ ਜਿਹੜੀ ਉਹਦਾ ਥੀਮ ਹੈ ਕਿ ਮੇਰੀ ਸਰ ਜ਼ਮੀਨ, ਧਰਤੀ ਸਾਡੀ ਹੈ, ਖਾਲੀ ਕਰ ਦੇ ਸਰ ਜ਼ਮੀਨ ਮੇਰੀ, ਸਿੱਧੇ ਲਫ਼ਜ਼ਾਂ ਨਾਲ ਤੈਨੂੰ ਸਮਝਾ ਰਿਹਾ ਹਾਂ, ਲਹੂ ਪੀਤਾ ਤੂੰ ਮੇਰਾ ਸਰਾਲ ਬਣ ਕੇ, ਛੱਡ ਜ਼ੁਲਮ ਕਰਨਾ ਤੈਨੂੰ ਜਤਲਾ ਰਿਹਾ ਹਾਂ, ਦੇਸ਼ ਪੰਜਾਬ ਜਾਂ ਦਿੱਲੀ ਖੜਕਾਇਆ ਕੁੰਡਾ, ਗੱਲਾਂ ਸੱਚੀਆਂ ਤੈਨੂੰ ਸੁਣਾ ਰਿਹਾ ਹਾਂ, ਘਟੀਆਂ ਹਰਕਤਾਂ ਤੋਂ ਤੂੰ ਨਾ ਬਾਜ਼ ਆਈ, ਲੰਮਾ ਸਮਾਂ ਮੈਂ ਤੇਰਾ ਇਤਬਾਰ ਕੀਤਾ। ਇਹ ਪਹਿਲਾ ਪੈਰਾਗ੍ਰਾਫ ਇੱਥੇ ਮੁੱਕ ਜਾਂਦਾ ਹੈ, ਕਿਉਂਕਿ ਉਹਦੇ 'ਚ ਦੇਸ਼ ਪੰਜਾਬ ਜਾਂ ਦਿੱਲੀ ਖੜਕਾਇਆ ਕੁੰਡਾ, ਗੱਲਾਂ ਸੱਚੀਆਂ ਤੈਨੂੰ ਸੁਣਾ ਰਿਹਾ ਹਾਂ, ਇਹ ਉਹਨਾਂ ਦਾ ਜਿਹੜਾ ਉਹ ਸਥਾਈ ਹੈ ਉਹਨਾਂ ਦੀ ਪੋਮ ਦੀ। ਖਾਲੀ ਕਰ ਦੇ ਸਰ ਜ਼ਮੀਨ ਮੇਰੀ, ਸਿੱਧੇ ਲਫ਼ਜ਼ਾਂ ਨਾਲ ਤੈਨੂੰ ਸਮਝਾ ਰਿਹਾ ਹਾਂ, ਲਹੂ ਪੀਤਾ ਤੂੰ ਮੇਰਾ ਸਰਾਲ ਬਣ ਕੇ, ਛੱਡ ਜ਼ੁਲਮ ਕਰਨਾ ਤੈਨੂੰ ਜਤਲਾ ਰਿਹਾ ਹਾਂ, ਦੇਸ਼ ਪੰਜਾਬ ਜਾ ਦਿੱਲੀ ਖੜਕਾਇਆ ਕੁੰਡਾ, ਗੱਲਾਂ ਸੱਚੀਆਂ ਤੈਨੂੰ ਸੁਣਾ ਰਿਹਾ ਹਾਂ, ਘਟੀਆ ਹਰਕਤੋਂ ਤੋਂ ਤੂੰ ਨਾ ਬਾਜ਼ ਆਈ, ਲੰਮਾ ਸਮਾਂ ਮੈਂ ਤੇਰਾ ਇਤਬਾਰ ਕੀਤਾ, ਸਾਰੀ ਸ਼ਰਮ ਹਿਆ ਦੀ ਹੱਦ ਟੱਪੀ, ਮੇਰੇ ਨਾਲ ਵਿਸਾਘਾਤ ਕੀਤਾ, ਡਾਕਾ ਮਾਰਿਆ ਹੱਕਾਂ ਮੇਰਿਆਂ ਤੇ, ਹਰ ਅੰਗ ਉੱਤੇ ਮੇਰੇ ਵਾਰ ਕੀਤਾ, ਦੇਸ਼ ਪੰਜਾਬ ਜਾ ਦਿੱਲੀ ਖੜਕਾਇਆ ਕੁੰਡਾ, ਗੱਲਾਂ ਸੱਚੀਆਂ ਤੈਨੂੰ ਸੁਣਾ ਰਿਹਾ ਹਾਂ, ਖਾਲੀ ਕਰ ਦੇ ਸਰ ਜ਼ਮੀਨ ਮੇਰੀ, ਸਿੱਧੇ ਲਫ਼ਜ਼ਾਂ ਨਾਲ ਤੈਨੂੰ ਸਮਝਾ ਰਿਹਾ ਹਾਂ, ਛੱਡ ਦੇ ਜ਼ਿੱਦ ਹੁਣ ਗੁਲਾਮ ਰੱਖਣੇ ਦੀ, ਤੇਰਾ ਚੱਲਣਾ ਨਹੀਂ ਮੈਨੂੰ ਵਾਦ ਇੱਥੇ, ਇਹ ਧਰਤੀ ਹੈ ਮੇਰੇ ਖਾਲਸੇ ਦੀ, ਰਹਿਣਾ ਗੈਰਾਂ ਦਾ ਨਹੀਂ ਕਲਾਮ ਇੱਥੇ, ਮੇਰੇ ਬੱਚਿਆਂ ਝੰਡਾ ਚੁੱਕ ਲਿਆ, ਬੇਗਮਪੁਰੇ ਦਾ ਚੱਲੂ ਰਾਜ ਇੱਥੇ, ਦੇਸ਼ ਪੰਜਾਬ ਜਾ ਦਿੱਲੀ ਖੜਕਾਇਆ ਕੁੰਡਾ, ਗੱਲਾਂ ਸੱਚੀਆਂ ਭਾਊ ਸੁਣਾ ਰਿਹਾ ਹਾਂ, ਖਾਲੀ ਕਰ ਦੇ ਸਰ ਜ਼ਮੀਨ ਮੇਰੀ, ਸਿੱਧੇ ਲਫ਼ਜ਼ਾਂ ਨਾਲ ਤੈਨੂੰ ਸਮਝਾ ਰਿਹਾ। ਹੁਣ ਅਸੀਂ ਸ਼ੇਰਬਾਜ਼ ਸਿੰਘ ਢਿੱਲੋਂ, ਜਿਨ੍ਹਾਂ ਨੇ ਬਹੁਤ ਸਾਰਾ ਉਹ ਜਦੋਂ ਸਿੰਬੋਲਿਜ਼ਮ ਦੀ ਅਸੀਂ ਗੱਲ ਕਰਦੇ ਹਾਂ ਉਹ ਇਸਤੇਮਾਲ ਕਰਦੇ ਨੇ, ਔਰ ਅੰਗਰੇਜ਼ੀ 'ਚ ਜਿਵੇਂ ਰਾਈਮਿੰਗ ਵਾਲੀ ਪੋਮ, ਮੈਸੇਜ ਦੇ ਉੱਤੇ ਵੀ ਫੋਕਸ ਔਰ ਖੂਬਸੂਰਤ ਲਫ਼ਜ਼, ਇਹ ਕਲਾਸਿਕ ਨਜ਼ਮਾਂ ਨੇ। ਔਰ ਅੱਜ ਦੀ ਨਜ਼ਮ ਹੈ ਉਹਨਾਂ ਦੀ ਦ ਬਰਡ ਐਂਡ ਦ ਕੇਜ, ਪੰਛੀ ਤੇ ਪਿੰਜਰਾ। The bird is weeping inside the cage, its tears remember another age, an age of skies of open flame, now chained by mercy, trust and name. ਪਿੰਜਰੇ ਦੇ ਅੰਦਰ ਪੰਛੀ ਦੀਆਂ ਅੱਖਾਂ ਵਿੱਚ ਅਥਰੂ ਨੇ, ਉਹ
ਅਥਰੂ ਕਿਸੇ ਬੀਤੇ ਜ਼ਮਾਨੇ ਨੂੰ ਯਾਦ ਕਰਕੇ, ਜਿਵੇਂ ਸੋਹਣ ਸਿੰਘ ਸੀਤਲ ਨੇ ਕਿਹਾ ਸੀ ਕਿ ਅਸੀਂ ਵੀ ਹੁੰਦੇ ਸੀ ਤਾਜ਼ਾਂ ਵਾਲੇ ਤਖਤਾਂ ਵਾਲੇ ਔਰ ਅੱਜ ਅਸੀਂ ਕਿੱਥੇ। The bird is weeping inside the cage. Its tears remember another age, ਉਸ ਜ਼ਮਾਨੇ ਨੂੰ ਯਾਦ। An age of skies of open flame, ਜਦੋਂ ਅਸਮਾਨ ਹੀ ਹੱਦ ਸੀ, ਅਸਮਾਨ ਦੇ ਤਾਂ ਕੋਈ ਹੱਦ ਨਹੀਂ, open flame. Now chained by mercy, trust and name, ਕਿ ਅਸੀਂ ਟਰਸਟ ਕਰਕੇ ਸ਼ਿਕਾਰੀ ਦੇ ਜਾਲ ਵਿੱਚ ਫਸ ਗਏ। ਕਿਉਂ ਕੀਤਾ ਵੇਸਾਹੋ, ਗੁਰਬਾਣੀ ਦੀ ਇੱਕ ਤੁਕ ਹੈ ਕਿ ਬਈ ਮੱਛੀ ਵਿਚਾਰੀ ਉਹਨੇ ਜਾਲ ਨੂੰ ਨਹੀਂ ਸਮਝਿਆ, ਭੋਲੀ ਭਾਲੀ, ਕਿਉਂ ਕੀਤਾ ਵੇਸਾਹੋ, ਆ ਗਈ ਸ਼ਿਕਾਰੀ ਦੇ ਜਾਲ 'ਚ। It mourns the errors forefathers made, blessed with all that the Almighty laid. Wings of wisdom, sight so clear, yet lying still in a sunless pit of fear. ਉਹ ਪੰਛੀ ਉਹਨਾਂ ਪਲਾਂ ਨੂੰ ਯਾਦ ਕਰਕੇ ਸੋਗ ਦੇ ਵਿੱਚ ਚਲਾ ਜਾਂਦਾ ਹੈ ਜਦੋਂ ਕਿ ਬਜ਼ੁਰਗਾਂ ਦੀਆਂ ਗਲਤੀਆਂ ਨੇ ਇਸ ਪਿੰਜਰੇ ਦੇ ਵਿੱਚ ਸਾਨੂੰ ਫਸਾਇਆ। ਅਲਮਾਈਟੀ ਨੇ ਤਾਂ ਸਾਨੂੰ ਕਿੰਨੀਆਂ ਬਰਕਤਾਂ ਦੇ ਨਾਲ ਨਵਾਜਿਆ ਸੀ, ਪਰ ਉਹ ਜਿਹੜੀ ਗਲਤੀ ਹੈ, ਜਬ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ, ਉਹਨੇ ਸਾਨੂੰ ਪਿੰਜਰੇ ਦੇ ਵਿੱਚ ਲੈ ਆਂਦਾ ਹੈ। Wings of wisdom, sight so clear, yet lying still in a sunless pit of fear. ਕਿ ਸਿਆਣਪ ਦੇ ਖੰਭ ਵੀ ਨੇ, ਮੌਸਮ ਵੀ ਸਾਫ਼ ਹੈ, ਪਰ ਅਜੇ ਵੀ ਅਸੀਂ sunless pit of fear, ਉਸ ਡਰ ਦੇ ਹਨੇਰੇ ਦੇ ਵਿੱਚ, ਉਸ ਪਿੰਜਰੇ ਦੇ ਵਿੱਚ ਤਾੜੇ ਹੋਏ ਜੀ ਰਹੇ ਹਾਂ। ਬਿਲਕੁਲ। Its struggle, oh, not small nor light, more than most could dare to fight. The fault, not weakness, not despair, but virtues were too open, too fair. ਇਸ ਸਟਰਗਲ ਦੀ ਕਹਾਣੀ, ਇਹ more than most could dare to fight. The fault, ਗਲਤੀ ਕੀ ਹੈ, not weakness, not despair, ਕੋਈ ਉਦਾਸੀ ਨਹੀਂ ਹੈ, ਕੋਈ ਕਮਜ਼ੋਰੀ ਨਹੀਂ ਹੈ, but virtues were too open, too fair. ਇੱਕ ਪਾਸੇ ਮਕਾਰ ਦੁਸ਼ਮਣ ਹੈ, ਇੱਕ ਪਾਸੇ ਸਾਡੇ ਖੁੱਲੇ ਦਿਲ, ਖੁੱਲੀਆਂ ਨੀਤਾਂ, ਖੁੱਲਾ ਭਰੋਸੇ ਕਰਨ ਦੀ ਲਾਈਨ ਜਿਹਨੇ ਸਾਨੂੰ ਪਿੰਜਰੇ ਦੇ ਵਿੱਚ ਲਿਆਂਦਾ ਹੈ। For it fed the hungry, healed the torn, sheltered wolves with hearts of thorn. It fought for land, for truth, for pride, for others' honor, its own denied. ਉਹੀ ਕਿ ਭੁੱਖਿਆਂ ਨੂੰ ਖਵਾਇਆ, ਜਿਹੜੇ ਟੁੱਟੇ ਸੀ ਉਹਨਾਂ ਨੂੰ, ਜਿਹੜੇ ਜ਼ਖਮੀ ਸੀ ਉਹਨਾਂ ਦੇ ਜ਼ਖਮਾਂ 'ਤੇ ਮਲਮ ਲਾਈ, ਜਿਹੜੇ ਕੰਡਿਆਂ ਵਰਗੇ ਦਿਲਾਂ ਵਾਲੇ ਸੀ ਉਹਨਾਂ ਭੇੜੀਆਂ ਨੂੰ ਵੀ ਸ਼ੈਲਟਰ ਦਿੱਤੀ, ਉਹਨਾਂ ਨੂੰ ਵੀ ਆਪਣਾ ਸਮਝਿਆ, ਆਪਣਾ ਬਣਾਇਆ, ਧਰਤੀ ਦੇ ਲਈ ਆਪਣਾ ਖੂਨ ਡੋਲਿਆ, ਸੱਚ ਦੇ ਲਈ, ਫਖਰ ਦੇ ਲਈ। ਫॉर ਅਦਰਸ ਆਨਰ ਇਟਸ ਓਨ ਡਿਨਾਈਡ, ਦੂਸਰਿਆਂ ਦਾ ਆਨਰ, ਆਪਣਾ ਭੁੱਲ ਗਿਆ ਵੀ ਅਸੀਂ ਆਪਣਾ ਵੀ ਕੁਝ ਬਣਾਉਣਾ। Storms it battled, seasons harsh, weather turned its feathers to ash, limbs now frail, the body thin, yet the soul still roars deep within. ਕਿ ਇਸ ਕੌਮ ਨੇ, ਇਸ ਧਰਤੀ ਨੇ ਕਿੰਨੇ ਤੂਫਾਨਾਂ ਦਾ ਟਾਕਰਾ ਕੀਤਾ ਹੈ। Storms it battled, seasons harsh, ਕਿੰਨੇ ਸਖਤ ਮੌਸਮਾਂ ਨੂੰ ਫੇਸ ਕੀਤਾ ਹੈ, ਕਿੰਨੇ ਝੱਖੜ, ਕਿੰਨੇ ਘੱਲੂਘਾਰੇ, ਕਿੰਨੀਆਂ ਕੁਰਬਾਨੀਆਂ, ਕਿੰਨਾ। Weather turned its feathers to ash, limbs now frail, the body thin. ਕਿ ਅਸੀਂ ਉਸ ਸਾਰੇ ਜੋ ਗੁਜ਼ਰ ਕੇ ਹਾਲ ਕੀ ਆਪਣਾ ਬਣਾ ਲਿਆ ਕਿ ਜਿਵੇਂ ਲੱਤਾਂ ਬਾਹਾਂ ਜਵਾਬ ਦੇ ਰਹੀਆਂ ਹੋਣ, ਬਾਡੀ ਜਿਹੜੀ ਉਹ ਸੁੱਕ ਗਈ ਹੋਏ। Yet the soul still roars deep within. ਪਰ ਅਜੇ ਵੀ ਰੂਹ ਦੀ ਤਾਕਤ ਹੈ, ਚੈਲੰਜ ਕਰਨ ਦਾ ਦਮ ਹੈ, ਗੁਰੂ ਦੇ ਉੱਤੇ ਭਰੋਸਾ ਹੈ। 3 meals lost, yet others fed, even those who wished it dead, those who forged the chains so tight, were nourished by endless light. ਉਹੀ ਭੁੱਖਿਆਂ ਨੂੰ ਖਵਾਉਣਾ। ਲੰਗਰ ਤਿਆਰ ਹੈ, ਆਵਾਜ਼ਾਂ ਦਿੱਤਾ ਹੈ ਕਿ ਆਓ ਭਾਈ, ਕੋਈ ਗੁਰੂ ਕਾ ਪਿਆਰਾ ਭੁੱਖਾ,
ਤੇ ਜੇ ਕੋਈ ਦੁਸ਼ਮਣ ਵੀ ਆ ਗਿਆ ਉਹਨੂੰ ਖਵਾ ਕੇ ਤੇ ਉਹਨਾਂ ਨੂੰ ਕਹਿਣਾ ਅੱਜ ਲੰਗਰ ਮਸਤਾਨ ਹੈ, ਆਪ ਭੁੱਖੇ ਫਿਰ ਪੈ ਜਾਣਾ। ਇਹ ਹੈ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਤਾਂ 3 meals lost yet ਅਦਰ 3 ਵੇਲੇ ਦਾ ਹੀ ਰੋਟੀ ਵੀ ਨਹੀਂ ਰਹੀ, ਦੂਸਰਿਆਂ ਨੂੰ ਖਵਾਇਆ। ਜਿਹੜੇ ਸਾਨੂੰ ਮਰਿਆ ਦੇਖਣਾ ਚਾਹੁੰਦੇ ਨੇ ਅਸੀਂ ਉਹਨਾਂ ਦੇ ਪ੍ਰਾਣਾਂ 'ਚ ਵੀ ਸੱਤ ਭਰਿਆ, ਉਹਨਾਂ ਨੂੰ ਅੰਨ ਦੇ ਕੇ ਉਹਨਾਂ ਨੂੰ ਜਿਉਂਦੇ ਰੱਖਿਆ। ਜਿਨ੍ਹਾਂ ਨੇ ਸਾਡੇ ਦੁਆਲੇ ਜਿਹੜੀਆਂ ਚੇਨਸ ਨੇ, ਕੜੀਆਂ ਬੇੜੀਆਂ ਨੇ, ਉਹ ਟਾਈਟ ਕੀਤੀਆਂ ਹੋਈਆਂ ਨੇ, ਪਰ ਸਾਡਾ ਮਜ਼ਹਬ ਹੀ ਸਾਨੂੰ ਸਿਖਾਉਂਦਾ ਹੈ ਕਿ ਇਹ ਜਿਹੜਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ, ਉਸ ਤੋਂ ਅਸੀਂ ਬੇਮੁਖ ਕਿਵੇਂ ਹੋ ਸਕਦੇ। ਬਟ ਲੁੱਕ the tide begins to turn, the oppressor's thorn begins to burn, now he weeps, now he shakes in dread, for truth stands tall where lies once spread। ਪਰ ਹੁਣ ਦੇਖੋ ਹਾਲਾਤ ਬਦਲ ਰਹੇ ਨੇ। ਟਾਈਡ ਜਿਹੜਾ ਜਿਵੇਂ ਹੁੰਦਾ ਨਾ, ਸਮੁੰਦਰ 'ਚੋਂ ਛਾਲ ਆਉਂਦਾ ਹੈ, ਜਵਾਰ ਨੂੰ ਕਹਿੰਦੇ ਨੇ, ਜੋ ਥੱਲੇ ਚਲਾ ਜਾਂਦਾ ਹੈ ਉਹਨੂੰ ਭਾਟਾ ਕਹਿੰਦੇ ਨੇ, ਜਵਾਰ ਭਾਟਾ ਲਫ਼ਜ਼ ਹੈ। ਉਹ ਟਰਮੋਇਲ ਜਿਹੜਾ ਹੈ ਉਹ ਸਾਰੇ 'ਚੋਂ ਜਿਹੜਾ ਹੈ ਹੁਣ ਦੇਖੋ ਕਿ ਟਾਈਡ ਜਿਹੜਾ ਉਹ ਬਦਲ ਰਿਹਾ ਹੈ। ਓਪਰੈਸਰ ਜ਼ੁਲਮ ਕਰਨ ਵਾਲੇ ਦਾ ਜਿਹੜਾ ਤਖਤ ਹੈ, ਥੌਰਨ ਹੈ, ਉਹ ਸੜ ਰਿਹਾ ਹੈ। ਨਾਓ ਹੀ ਵੀਪਸ, ਨਾਓ ਹੀ ਸ਼ੇਕਸ ਇਨ ਡਰੈਡ। ਹੁਣ ਚੀਕਾਂ ਮਾਰਨ ਦਾ ਹਾਲ ਦੇਖੋ ਅੱਜ ਕੱਲ੍ਹ ਦਿੱਲੀ ਦਰਬਾਰ ਦਾ ਕੀ ਹੋਇਆ, ਕੌਡੀਆਂ ਖੋਟਾ ਉਹਨਾਂ ਦਾ ਹਾਲ ਹੈ। ਫॉर ਟਰੂਥ ਸਟੈਂਡਸ ਟਾਲ ਵੇਅਰ ਲਾਈਜ਼ ਵਨ ਸਪਰੈਡ। ਇਹ ਠੀਕ ਹੈ, ਝੂਠ ਵਿਕ ਜਾਂਦਾ ਹੈ, ਘੱਟ ਵਾਰ ਨਹੀਂ ਬਹੁਤ ਵਾਰ ਵਿਕ ਜਾਂਦਾ ਹੈ, ਪਰ ਸੱਚ ਦੇ ਕੱਦ ਦਾ ਕਦੇ ਵੀ ਝੂਠ ਟਾਕਰਾ ਨਹੀਂ ਕਰ ਸਕਦਾ। ਹੀ ਮੇ ਡਿਸੀਵ, ਹੀ ਮੇ ਡਿਸਗਾਈਜ਼, ਬਿਲਡ ਫਾਲਸ ਟੇਲਸ ਬਿਫੋਰ ਯੋਰ ਆਈਜ਼, ਬਟ ਸਟੇ ਅਵੇਕ, ਰੀਡ ਐਵਰੀ ਸਾਈਨ, ਈਚ ਮੋਮੈਂਟ ਸ਼ਾਰਪ, ਈਚ ਚੋਇਸ ਡਿਵਾਈਨ। ਉਹ ਧੋਖਾ ਦੇ ਸਕਦਾ ਹੈ ਦੁਸ਼ਮਣ, ਉਹ ਬਦਲਵੇਂ ਰੂਪ ਦੇ ਵਿੱਚ ਆ ਸਕਦਾ ਹੈ, ਝੂਠੀਆਂ ਕਹਾਣੀਆਂ ਕੱਢ ਸਕਦਾ ਅੱਖਾਂ ਦੇ ਸਾਹਮਣੇ, ਪਰ ਹੁਣ ਵੇੜਾ ਹੈ ਕਿ ਅਵੇਕ ਔਰ ਹਰ ਉਸ ਦੀ ਹਰਕਤ ਦੇ ਉੱਤੇ ਅੱਖ ਰੱਖੋ, ਹਰ ਮੂਮੈਂਟ ਨੂੰ ਜਿਹੜਾ ਉਹ ਤਿੱਖੇ ਨੈਣਾ ਦੇ ਨਾਲ ਉਸ ਨੂੰ ਨਿਹਾਰੋ, ਔਰ ਹਰ ਜਿਹੜੀ ਸਾਡੇ ਸਾਹਮਣੇ ਚੋਇਸ ਹੈ ਉਸ ਨੂੰ ਰੱਬੀ ਰੂਪ ਦੇ ਵਿੱਚ ਦੇਖੋ, ਸਮਝੋ। ਲਾਸਟ ਸੈਂਟੈਂਸ ਹੈ, for victory is not a for, it rests where your own footsteps are. Break the cage, unlearn the fear, the sky was always waiting here। ਜਿੱਤ ਬਹੁਤੀ ਦੂਰ ਨਹੀਂ ਹੈ, ਜਿੱਥੇ ਤੁਹਾਡੇ ਕਦਮ ਪਏ ਹੋਏ ਨੇ ਉਹ ਤੋਂ ਉੱਥੇ ਬੈਠੀ ਇੰਤਜ਼ਾਰ ਕਰ ਰਹੀ ਹੈ। ਇਸ ਪਿੰਜਰੇ ਨੂੰ ਤੋੜੋ, ਡਰ ਚੋਂ ਨਿਕਲੋ, the sky was always waiting here। ਜਿਹੜਾ ਖੁੱਲ੍ਹਾ ਆਸਮਾਨ ਹੈ ਉਹ ਤੁਹਾਡੀ ਹਮੇਸ਼ਾ ਤੋਂ ਇੰਤਜ਼ਾਰ ਕਰ ਰਿਹਾ। ਵੈਰੀ ਨਾਈਸ, ਵੈਰੀ ਨਾਈਸ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਸ਼ਾਇਰਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਦੀ ਬਹੁਤ ਬਹੁਤ ਸ਼ੁਕਰੀਆ, ਉਹਨਾਂ ਸਾਨੂੰ ਮੈਸੇਜ ਜਿਹੜੇ ਭੇਜੇ ਨੇ ਬੜੇ ਪਿਆਰ ਦੇ ਨਾਲ। ਸੋ ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਮਲਿਕ ਜੀ ਵੀ, ਔਰ ਗੁਸਕੇ ਜੀ ਵੀ, ਟੋਨੀ ਢੀਂਡਸਾ ਜੀ ਵੀ, ਔਰ ਇਸੇ ਤਰ੍ਹਾਂ ਰਵਿੰਦਰ ਸਿੰਘ ਜੀ ਵੀ, और मोहम्मद जूनस जी भी, और फिर इसी तरह खालिस्तानी फौजी जी, और सुखजीवन बच्चू जी, हरमिंदर सिंह जी, और फिर इसी तरह कुलवीर माल जी, और फिर इसी तरह साढ़े कोल खालसा देश पंजाब जी, नासिर चौधरी जी, खालसानियां दा कहते स्वागत है, खालसा जिंदाबाद। अमरजीत सैनी जी भी, और इसी तरह बिक्रमजीत सिंह जी भी, और फिर इस तरह साढ़े कोल हैगे ने शरदा सिंह जी भी, और फिर जतिंदर सिंह जी भी, और मोहम्मद याकूब जी। ये कहते हैं कि जब आप इंडिया का मैप देखते हैं तो प्लीज़ खालिस्तान और कश्मीर को इंडिया का हिस्सा मत दिखाया करें, और खालिस्तान और कश्मीर इंडिया का हिस्सा नहीं है। और माई पलविंदर सिंह जी भी, और मोहम्मद याकूब जी कहते हैं एग्री विद डॉक्टर साहब। और फिर कहते हैं कि इंडिया का एक ही इलाज है, मजबूत खालिस्तान, मजबूत कश्मीर, मजबूत पाकिस्तान, मजबूत बांग्लादेश। और फिर कहते हैं कि यानी कि स्ट्रॉन्ग आके आई गारे। और नासिर चौधरी जी भी कहते हैं सिर्फ एक ही देश बचा है, फ्रांस, जो खालिस्तान की आज़ादी नूं वीटो कर सकता है। और इस तरह ਉਹਨਾਂ ਤੋਂ ਤਾਂ ਹੀ ਹਥਿਆਰ ਵਗੈਰਾ ਖਰੀਦ ਰਹੇ ਨੇ। निर्मल सुंदर जी भी $38 ਬਿਲੀਅਨ ਦੀਆਂ ਡੀਲਸ ਬਣਾਈਆਂ ਇਹਨਾਂ ਨੇ ਇਹਨਾਂ ਦਿਨਾਂ 'ਚ। ਹਾਂਜੀ, ਪੰਜਾਬ ਆਲ ਪ੍ਰੋਬਲਮਸ ਹੱਲ ਖਾਲਿਸਤਾਨ ਵੀਰੋ ਜਾਗੋ, ਵੋਟਾਂ ਪਾ ਕੇ ਖਾਲਿਸਤਾਨ ਬਣਾਓ, ਖਾਲਿਸਤਾਨ ਜ਼ਿੰਦਾਬਾਦ।
सिक्स फॉर जस्टिस जिंदाबाद, आज़ाद पंजाब जिंदाबाद, आज़ादी हाल है, सिक्स फॉर जस्टिस जिंदाबाद, टीवी 84 लाइव जिंदाबाद। और फिर इस तरह निर्मल सिंह जी भी मोहम्मद याकूब जी कहते हैं कि आप जानते हैं कि पाकिस्तान और खालिस्तान के अंदर गद्दार भी बहुत ज़्यादा हैं, इसलिए हमें नुकसान उठाना पड़ता। जी। फिर कहते हैं कि मैं नहीं जानता कि खालिस्तान का गद्दार कौन है, लेकिन पाकिस्तान का सबसे बड़ा गद्दार जरदारी और बिलाल है, दोनों बाप बेटे। और फिर इस तरह रैक जी भी और बलविंदर कुलार जी भी और रंजोत सिंह जी भी और फिर इसी तरह मोहम्मद याकूब जी कहते क्या सिर्फ 5 लाख सिख करतारपुर बॉर्डर पर जाके प्रोटेस्ट क्यों नहीं करते कि वो करतारपुर का जो जाना चाहते हैं और हरकत में ही बरकत है। देखो ਜਿਹੜੀ ਗੁਰਦੁਆਰਾ ਕਮੇਟੀ ਵੀ ਹੈ, ਸ਼੍ਰੋਮਣੀ ਕਮੇਟੀ, ਉਸ 'ਚ ਵੀ ਉਹਨਾਂ ਦੇ ਸੈੱਲ ਬੈਠੇ ਹੋਏ ਨੇ। ਉਹਨਾਂ ਨੇ ਇੰਨੇ ਕੁ ਹੋਰ ਪੰਗੇ ਪਾਏ ਹੋਏ ਨੇ ਵੀ ਉਧਰ ਵੱਲੋਂ ਮੁੜਨ ਹੀ ਨਹੀਂ ਦਿੰਦੇ ਹੈ। और फिर कहते हैं कि खालसा जी हरकत करो, हरकत करने से ही खालिस्तान बन सकता है, यूनाइटेड नेशंस कभी भी कुछ नहीं करेगा। ਹਾਂ ਨਹੀਂ ਬਿਲਕੁਲ ਲੜਾਈ ਲੜ ਕੇ ਹੀ ਜਿੱਤੀ ਜਾਂਦੀ ਹੈ ਆਜ਼ਾਦੀ। और इन्हों का मैसेज है कि कहते ਜਿਹੜਾ ਕੱਲ ਦਾ ਕੰਮ ਹੈ ਅੱਜ ਹੀ ਕਰ ਲਓ। ਜੀ ਜੀ ਕਰ ਰਹੇ ਹਾਂ ਜਨਾਬੇ ਆਲਾ। ਹਾਂਜੀ। ਸੋ ਗੁਸਕੇ ਜੀ ਕਹਿੰਦੇ ਨੇ ਇਹਨਾਂ ਦੋਨਾਂ ਵੀਰਾਂ ਦਾ ਨਾ ਸ਼ਾਇਰਾਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਹੀ ਇਹਨਾਂ ਨੇ ਵਧੀਆ ਬਹੁਤ ਐਡਮਾਇਰ ਕਰਦੇ ਨੇ ਆਲਵੇਜ਼ ਉਹਨਾਂ ਦੋਨਾਂ ਸ਼ਾਇਰਾਂ ਨੂੰ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਨਿਰਮਲਜੀਤ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਮੈਂ ਤੁਹਾਡਾ ਪ੍ਰੋਗਰਾਮ ਦਿੱਲੀ ਵਿੱਚ 2 ਵਾਰ ਸੁਣਦਿਆਂ ਡਾਊਨਲੋਡ ਕਰਕੇ। ਹਾਂ ਦਿੱਲੀ ਓਕੇ ਨਾਲੇ ਦਿੱਲੀ ਨਹੀਂ ਕਿਹਾ ਨਾ, ਦਿੱਲੀ ਕਹਿੰਦੇ 2 ਵਾਰ ਕਹਿੰਦੇ ਸੁਣਦਾ। ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖ।